ਆਪਾਂ ਖਬਰਾਂ ਵੱਲ ਆਈਏ ਟਰੱਕਿੰਗ ਵੱਲ ਤੇ ਟਰੱਕਿੰਗ ਆਇਲ ਕੰਪਨੀਆਂ ਇਹਨਾਂ ਨੇ ਵਾਰਨਿੰਗ ਦਿੱਤੀ ਆ ਵੀ ਡੀਜ਼ਲ ਦੀ ਬੜੀ ਸ਼ਾਰਟੇਜ ਆ ਤੇ ਸਾਡੇ ਕੋਲ ਸਿਰਫ 25 ਦਿਨਾਂ ਦਾ ਡੀਜ਼ਲ ਹੈਗਾ ਆ ਆਲਰੇਡੀ ਡੀਜ਼ਲ ਦੀਆਂ ਪ੍ਰਾਈਸਸ ਬਹੁਤ ਹਾਈ ਹੈਗੀਆਂ ਸਕਾਈ ਜਿਹੜੀਆਂ ਸਕਾਈ ਹਾਈ $7 ਨੂੰ ਹੈਗੀਆਂ ਤਕਰੀਬਨ ਇੱਥੇ ਆਪਾਂ ਦੇਖ ਰਹੇ ਆ ਤੇ ਪ੍ਰੈਜ਼ੀਡੈਂਟ ਬਾਈਡਨ ਹੋਣੀ ਤਾਂ ਬਸ ਉਹਨਾਂ ਦੇ ਉੱਤੇ ਆਇਲ ਕੰਪਨੀਆਂ ਤੇ ਤਵਾ ਲਾਤਾ ਵੀ ਠੀਕ ਆ ਤੁਹਾਡੇ ਕਰਕੇ ਗੈਸ ਦੀਆਂ ਇੰਨੀਆਂ ਪ੍ਰਾਈਸਸ ਹਾਈ ਹੈਗੀਆਂ ਆ ਪ੍ਰੋਫਿਟ ਮਾਰਜਨ ਤੁਸੀਂ ਬਹੁਤ ਜ਼ਿਆਦਾ ਰੱਖਿਆ ਕੁਛ ਹੱਦ ਤੱਕ ਥੋੜਾ ਜਿਹਾ ਠੀਕ ਵੀ ਹੈਗਾ ਪਰ ਜੇ ਇਦਾਂ ਦੀ ਰਮਨ ਜੀ ਸਿਚੁਏਸ਼ਨ ਬਣਦੀ ਹੈ ਜਿਸ ਹਿਸਾਬ ਨਾਲ ਡਾਟਾ ਰਿਲੀਜ਼ ਕੀਤਾ ਕਹਿੰਦੇ ਵੀ 25 ਦਿਨਾਂ ਦਾ ਹੀ ਹੀਟਿੰਗ ਤੇ ਟਰੱਕਿੰਗ ਸਟਾਕ ਪਾਈਲ ਰਿਜ਼ਰਵ ਆ ਸੋ ਫਿਰ ਪ੍ਰਾਈਸਿਸ ਕਿੰਨੀਆਂ ਹੋਰ ਚੜ ਸਕਦੀਆਂ ਹੈਗੀਆਂ ਤੇ ਟਰੱਕਿੰਗ ਤੇ ਕੀ ਅਸਰ ਹੋਊ ਜੀ ਬਿਲਕੁਲ ਜੀ ਟਰੱਕਿੰਗ ਤੇ ਦੇਖੋ ਜੀ ਟਰੱਕਿੰਗ ਤੇ ਤਾਂ ਡੀਜ਼ਲ ਦੀ ਪ੍ਰਾਈਸਿਸ ਮੇਜਰ ਇਸ਼ੂ ਹੈਗਾ ਇਸ ਵੇਲੇ ਕਿਉਂਕਿ ਜਿੰਨੀਆਂ ਡੀਜ਼ਲ ਦੀਆਂ ਪ੍ਰਾਈਸਿਸ ਇਸ ਸਾਲ ਦੇ ਵਿੱਚ ਵਧੀਆਂ ਹੈਗੀਆਂ ਬਿਲਕੁਲ ਕਦੀ ਵੀ ਨਾ ਹੀ ਐਕਸਪੈਕਟ ਕੀਤਾ ਗਿਆ ਸੀ ਨਾ ਹੀ ਇਹ ਸੋਚਿਆ ਗਿਆ ਸੀਗਾ ਪਰ ਦੈਟ ਇਜ਼ ਦਾ ਬਿਗੇਸਟ ਐਕਸਪੈਂਸ ਹੈਗਾ ਟਰੱਕਿੰਗ ਦੇ ਵਿੱਚ ਸੋ ਮੇਰੇ ਖਿਆਲ ਦੇ ਵਿੱਚ ਇਹ ਤਾਂ ਬਹੁਤ ਜਿਹੜਾ ਅਸਰ ਹੈਗਾ ਡੈਵਸਟੇਟਿੰਗ ਹੈਗਾ ਕਿਉਂਕਿ ਇਸ ਵੇਲੇ ਜਿਹੜੀ ਖਬਰ ਆ ਰਹੀ ਹੈ ਕਿ ਜਿਹੜੇ ਸਮਾਲ ਕੈਰੀਅਰਸ ਹੈਗੇ ਆ ਬਹੁਤ ਸਮਾਲ ਕੈਰੀਅਰਸ ਹੈਗੇ ਆ ਜਿਹੜੇ ਆਪਣੇ ਜਿਹੜੇ ਵਹੀਕਲਸ ਆ ਪਾਰਕ ਕਰੀ ਜਾ ਰਹੇ ਆ ਕਿਉਂਕਿ ਇਟਸ ਆਲਮੋਸਟ ਕਲੋਜ਼ ਟੂ ਇੰਪੋਸੀਬਲ ਟੂ ਇਹਨੂੰ ਹੈਂਡਲ ਕਰਨਾ ਜਾਂ ਇਹਨੂੰ ਕਰਨਾ ਮਤਲਬ ਕਿ ਇਹਨੂੰ ਆਪਰੇਟ ਕਰਨਾ ਆਲਮੋਸਟ ਇੰਪੋਸੀਬਲ ਲੱਗ ਰਿਹਾ ਹੈਗਾ ਜੀ ਸੋ ਬਿਲਕੁਲ ਇਹ ਵੀ ਦੱਸਦੇ ਜਾਈਏ ਸਰੋਤਿਆਂ ਨੂੰ ਉਹਨਾਂ ਦੇ ਨੌਲੇਜ ਦੇ ਲਈ 91% ਯੂਐਸਏ ਦੇ ਜਿਹੜੇ ਯੂਐਸਏ ਦੇ ਵਿੱਚ ਟਰੱਕਿੰਗ ਕੰਪਨੀਆਂ ਆ ਉਹਨਾਂ ਦੇ ਕੋਲ 6 ਜਾਂ ਉਹਦੇ ਨਾਲੋਂ ਘੱਟ ਟਰੱਕ ਆ ਬਾਕੀ ਜਿਹੜੇ ਲਾਰਜ ਫਲੀਟ ਆ ਉਹਨਾਂ ਦੇ ਉੱਤੇ ਥੋੜਾ ਘੱਟ ਅਸਰ ਹੁੰਦਾ ਪਰ ਕਹਿੰਦੇ ਵੀ ਜੋ ਸਿਚੁਏਸ਼ਨ ਬਣ ਰਹੀ ਆ ਕੋਈ ਵੀ ਕੰਪਨੀ ਇਹ ਇੰਨੀ ਜਿਹੜੀ ਕੀਮਤ ਆ ਵੱਧ ਰਹੀ ਆ ਉਸ ਨੂੰ ਅਬਜ਼ੌਰਬ ਨਹੀਂ ਕਰ ਸਕਦੀ ਤੇ ਉਹਦੇ ਲਈ ਸਰਵਾਈਵ ਕਰਨਾ ਬੜਾ ਔਖਾ ਹੈਗਾ ਜੀ ਬਿਲਕੁਲ ਡੀਜ਼ਲ ਰਿਜ਼ਰਵ ਪਿਛਲੇ 71 ਸਾਲ ਦੇ ਆંકੜਿਆਂ ਦੇ ਮੁਤਾਬਕ ਸਭ ਤੋਂ ਘੱਟ ਰਿਜ਼ਰਵ ਦੇ ਵਿੱਚ ਜਿਹੜੇ ਉਹ ਰਹਿ ਗਏ ਆ ਉੱਦਾਂ ਗੈਸ ਦੀਆਂ ਪ੍ਰਾਈਸਾਂ ਤੇ ਕਾਬੂ ਕਰਨ ਦੇ ਲਈ ਪ੍ਰੈਜ਼ੀਡੈਂਟ ਹੁਣਾਂ ਨੇ ਮਿਲੀਅਨਸ ਆਫ ਬੈਰਲਸ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਦੇ ਵਿੱਚੋਂ ਜਿਹੜੇ ਉਹ ਛੱਡੇ ਆ ਪਰ ਡੀਜ਼ਲ ਰਿਜ਼ਰਵ ਜਿਹੜੇ ਆ ਹੁਣ 1951 ਤੋਂ ਬਾਅਦ ਦੇ ਵਿੱਚ ਹੁਣ ਸਭ ਤੋਂ ਘੱਟ ਲੋਵੈਸਟ ਜਿਹੜੇ ਉਹ ਦੇਖੇ ਜਾ ਰਹੇ ਹੈਗੇ ਆ ਸੋ ਅਗਲੇ ਸਾਲ ਤੋਂ ਰਸ਼ੀਅਨ ਫਿਊਲ ਆ ਉਹਦੇ ਉੱਤੇ ਵੀ ਬੈਨ ਜਿਹੜਾ ਉਹ ਲੱਗਣਾ ਆ ਤੇ ਪਿਛਲੇ ਮਹੀਨੇ ਦੇ ਮੁਕਾਬਲੇ ਕਹਿੰਦੇ ਵੀ ਕਈ ਥਾਵਾਂ ਦੇ ਉੱਤੇ ਆਲਰੇਡੀ ਡੀਜ਼ਲ ਦੀਆਂ ਪ੍ਰਾਈਸਾਂ ਜਿਹੜਾ 25 ਸੈਂਟ ਤੋਂ ਵੀ ਜਿਹੜੀਆਂ ਹੋਰ ਐਵਰੇਜ ਪ੍ਰਾਈਸਿਸ ਮੈਂ ਕਹਿ ਰਿਹਾ ਵੀ ਉਹ ਵੱਧ ਚੁੱਕੀਆਂ ਕੈਲੀਫੋਰਨੀਆ ਦੇ ਵਿੱਚ ਹੁਣ ਆਮ ਹੀ ਜਿਹੜੀ $7 ਨੂੰ ਕਈ ਥਾਵਾਂ ਦੇ ਉੱਤੇ ਤੁਸੀਂ ਡੀਜ਼ਲ ਦੀ ਪ੍ਰਾਈਸ ਆ ਉਹ ਦੇਖ ਸਕਦੇ ਹੈਗੇ ਆ ਐਵਰੇਜ ਪ੍ਰਾਈਸ ਕਰੰਟ ਜਿਹੜੀ ਆ $6.3 ਜਿਹੜੀ ਆ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਡੀਜ਼ਲ ਦੀ ਜਿਹੜੀ ਬਣੀ ਪਈ ਆ ਸੋ ਜਿੱਦਾਂ ਰਮਨ ਜੀ ਨੇ ਕਿਹਾ ਵੀ ਮੇਜਰ ਐਕਸਪੈਂਸ ਉਹ ਡੀਜ਼ਲ ਦਾ ਜਿਹੜਾ ਰਹਿੰਦਾ ਹੈ ਟਰੱਕਿੰਗ ਦੇ ਵਿੱਚ ਤੇ ਇਹ ਇੱਕ ਵੱਡੀ ਜਿਹੜੀ ਸਮੱਸਿਆ ਆ ਸੋ ਇਹਦਾ ਮਤਲਬ ਆ ਵੀ ਜਿੱਦਾਂ ਸਮਾਲ ਫਲੀਟ ਵਾਲੇ ਆ ਜਾਂ ਥੋੜੇ ਵਾਲੇ ਆ ਜੇ ਡੀਜ਼ਲ ਵਾਕਿਆ ਹੀ ਇੰਨਾ ਮਹਿੰਗਾ ਆ ਆਪਰੇਟ ਕਰਨਾ ਨਾਮੁਮਕਿਨ ਆ ਸੋ ਸਪਲਾਈ ਡਿਮਾਂਡ ਦੇ ਉੱਤੇ ਵੀ ਇਸ ਦਾ ਅਸਰ ਦੇਖਾਂਗੇ ਆਪਾਂ ਬਿਲਕੁਲ ਐਬਸੋਲੂਟਲੀ ਜੀ ਐਬਸੋਲੂਟਲੀ ਕਿਉਂਕਿ ਦੇਖੋ ਡੀਜ਼ਲ ਦੇ ਨਾਲ ਵਧਣ ਦੇ ਨਾਲ ਜਿਹੜੀਆਂ ਹੋਰ ਵੀ ਇਕੱਲੀਆਂ ਇੱਕ ਸਿਰਫ ਆਪਾਂ ਨੂੰ ਟਰੱਕਾਂ ਦੇ ਉੱਤੇ ਨਹੀਂ ਗਾ ਜੇ ਟਰੱਕਾਂ ਦੇ ਡੀਜ਼ਲ ਵਧਿਆ ਤੇ ਨੋਰਮਲੀ ਜਿਹੜੇ ਆਪਣੇ ਰੇਟਸ ਹੈਗੇ ਆ ਚਲੋ ਜਿਹੜੇ ਸਮਾਲ ਕੈਰੀਅਰਸ ਹੈਗੇ ਉਹਨਾਂ ਦੇ ਰੇਟਸ ਇੰਨੇ ਨਹੀਂ ਵਧ ਰਹੇ ਪਰ ਜਿਹੜਾ ਡੀਜ਼ਲ ਸਰਚਾਰਜ ਹੈਗਾ ਜਿਹੜਾ ਹੋਰ ਜਿਹੜੀਆਂ ਵੱਡੀਆਂ ਟਰੱਕਿੰਗ ਕੰਪਨੀਜ਼ ਹੈਗੀਆਂ ਉਹਨਾਂ ਡੀਜ਼ਲ ਸਰਚਾਰਜ ਜਿਹੜੇ ਲੈਂਦੇ ਹੈਗੇ ਸੋ ਅਲਟੀਮੇਟਲੀ ਜਿਹੜੀ ਕਾਸਟ ਆ ਉਹ ਵਧ ਰਹੀ ਆ ਐਕਸੈਪਸ਼ਨਲੀ ਕਾਸਟ ਜਿਹੜੀ ਵਧ ਰਹੀ ਆ ਹਰ ਇੱਕ ਪ੍ਰੋਡਕਟ ਦੇ ਉੱਤੇ ਤੇ ਉਹਦੇ ਨਾਲ ਫਿਰ ਜਿਹੜੀ ਸਪਲਾਈ ਆ ਆਲਵੇਜ਼ ਖਰਾਬ ਹੁੰਦੀ ਹੈ ਜਾਂ ਸਪਲਾਈ ਘੱਟ ਹੁੰਦੀ ਆ ਡਿਮਾਂਡ ਵੱਧਦੀ ਆ ਔਰ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਇੱਕ ਦੂਜੇ ਦੇ ਅਸਰ ਜ਼ਰੂਰ ਕਰ ਰਹੀਆਂ ਖਾਸ ਕਰਕੇ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਹੁੰਦੀਆਂ ਉਹਨਾਂ ਦੀਆਂ ਪ੍ਰਾਈਸਿਸ ਵਧਣ ਕਰਕੇ ਸਾਰਿਆਂ ਤੇ ਅਸਰ ਪੈਂਦਾ ਆ ਸੋ ਮੇਰੇ ਖਿਆਲ ਦੇ ਵਿੱਚ ਇਸ ਵੇਲੇ ਜੇ ਦੇਖਿਆ ਜਾਵੇ ਤਾਂ ਸਟਿਲ ਅਜੇ ਜਿਹੜੀ ਇਕੁਇਪਮੈਂਟ ਹੈਗੀ ਆ ਬਿਗ ਕਾਰਪੋਰੇਸ਼ਨਸ ਵੱਲੋਂ ਇਕੁਇਪਮੈਂਟ ਸਟਿਲ ਬਾਏ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਦਾ ਰੈਗੂਲਰਲੀ ਈਅਰਲੀ ਸਰਕਲ ਹੁੰਦਾ ਕਿ ਜਿਹੜੀ ਉਹਨਾਂ ਨੇ ਇਕੁਇਪਮੈਂਟ ਬਾਏ ਕਰਨੀ ਇਕੁਇਪਮੈਂਟ ਸੈਲ ਕਰਨੀ ਬਟ ਸਮਾਲ ਕੈਰੀਅਰ ਦੇ ਉੱਤੇ ਜਿਹੜੀ ਇਕੁਇਪਮੈਂਟ ਬਾਏ ਕਰਨ ਦੀ ਅਜੇ ਜਿਹੜੀ ਹੋੜ ਆ ਉਹ ਸ਼ਾਇਦ ਹੋ ਸਕਦਾ ਕਿ ਕਾਫੀ ਹੱਦ ਤੱਕ ਘੱਟ ਗਈ ਹੈਗੀ ਆ ਸਮਾਲ ਕੈਰੀਅਰ ਜੇ ਓਨਰ ਆਪਰੇਟਰ ਲਈਏ ਤੇ ਜਾਂ ਜਿਹੜੇ ਹੁਣ ਡਰਾਈਵਰ ਤੋਂ ਓਨਰ ਆਪਰੇਟਰ ਬਣਨ ਵਾਲੇ ਆ ਸ਼ਾਇਦ ਮੇਰੇ ਖਿਆਲ ਹੈ ਉਹ ਉਹਨਾਂ ਦੇ ਵੱਲੋਂ ਬਹੁਤ ਕੰਟਰੋਲ ਕੀਤਾ ਜਾ ਰਿਹਾ ਹੈਗਾ ਕਿਉਂਕਿ ਆਬਵੀਅਸਲੀ ਇੰਨੇ ਜਿੰਨੇ ਮਹਿੰਗੇ ਟਰੱਕਸ ਹੋ ਗਏ ਸੀਗੇ ਉਨੇ ਮਹਿੰਗੇ ਟਰੱਕ ਜਿਹੜੇ ਆ ਉਹ ਹੁਣ ਨਹੀਂ ਵਿਕ ਰਹੇ ਹੈਗੇ ਸੋ ਕਾਫੀ ਸਿਚੁਏਸ਼ਨ ਜਿਹੜੀ ਆ ਬਣੀ ਹੋਈ ਆ ਪਰ ਸਪਲਾਈ ਐਂਡ ਡਿਮਾਂਡ ਦਾ ਇਸ਼ੂ ਜ਼ਰੂਰ ਹੈਗਾ ਕਿਉਂਕਿ ਆਪਾਂ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਾਲ ਵੀ ਦੇਖਿਆ ਸੀਗਾ ਕਿ ਜੇ
ਮੈਨੂਫੈਕਚਰ ਨੂੰ ਸੇਮ ਅੱਧੇ ਟਰੱਕ ਮੈਨੂਫੈਕਚਰ ਕਰਕੇ ਸੇਮ ਪ੍ਰੋਫਿਟ ਹੋ ਰਿਹਾ ਹੈਗਾ, ਤੇ ਮੇਰੇ ਖਿਆਲ ਉਹ ਮਤਲਬ ਕਿ ਆਪਣੀ ਸਪਲਾਈ ਨਹੀਂ ਵਧਾਉਣਗੇ। ਸੋ ਅਸਰ ਤਾਂ ਬਹੁਤ ਜ਼ਿਆਦਾ ਹੈ ਇਸ ਵੇਲੇ, ਪਰ ਜਿਹੜੀ ਇਕਵਿਪਮੈਂਟ ਸੈਲਿੰਗ ਹੈ ਉੱਤੇ ਵੀ ਕਾਫੀ ਜਿਹੜਾ ਫਰਕ ਪਿਆ ਹੈਗਾ। ਓਬਵੀਅਸਲੀ ਜਿਹੜਾ ਹੁਣ ਇੰਟਰਸਟ ਰੇਟ ਹੈਗਾ ਉਹ ਵੀ ਇੱਕ ਹਾਈਕ ਹੋਰ ਹੋ ਗਈ ਹੈਗੀ ਆ। ਸੋ ਉਹਦੇ ਤੋਂ ਬਾਅਦ ਹੁਣ ਜਿਹੜਾ ਅੱਗੇ ਆਉਣ ਵਾਲਾ ਟਾਈਮ ਹੈਗਾ, ਡੈਫੀਨੇਟਲੀ ਇਟਸ ਨਾਟ ਗੋਇੰ ਟੂ ਬੀ ਈਜ਼ੀ। ਜੀ ਸੋ ਬਿਲਕੁਲ ਸਰੋਤਿਓ, ਤੁਹਾਡੇ ਤੇ ਕੀ ਅਸਰ ਪੈ ਰਿਹਾ ਜਿਹੜੇ ਟਰੱਕਿੰਗ ਇੰਡਸਟਰੀ ਦੇ ਉੱਤੇ ਆ ਡੀਜ਼ਲ ਦੀ ਪ੍ਰਾਈਸਿਸ ਨੂੰ ਲੈ ਕੇ, ਜੋ ਰੇਟਸ ਹੈਗੇ ਆ ਉਹਨਾਂ ਨੂੰ ਲੈ ਕੇ? ਹਮੇਸ਼ਾ ਹੀ ਰਾਜਕਰਨ ਵੀ ਸੀ, ਜਦੋਂ ਨਗਰ ਕੀਰਤਨ ਹੁੰਦਾ ਟਰੱਕਰਸ ਕੰਪਲੇਨ ਕਰਦੇ ਆ ਵੀ ਯਾਰ ਜਦੋਂ ਨਗਰ ਕੀਰਤਨ ਹੁੰਦਾ ਤੇ 3 ਟਾਈਮਸ ਜਿਹੜੀਆਂ ਕੀਮਤਾਂ ਲੋਡ ਦੀਆਂ ਵੱਧ ਜਾਂਦੀਆਂ ਆ, ਵੀ ਅਸੀਂ ਛੁੱਟੀ ਲੈਣੀ ਹੁੰਦੀ ਆ, ਮਾਲਕ ਛੁੱਟੀ ਨਹੀਂ ਦਿੰਦੇ। ਮੈਨੂੰ ਲੱਗਦਾ ਅੱਜ ਕੱਲ੍ਹ ਤਾਂ ਕਾਫੀ ਜਿਹੜੇ ਟਰੱਕਰਸ ਆ ਉਹ ਤਾਂ ਹੁਣ ਘਰਾਂ 'ਚ ਬੈਠੇ ਆ ਜਾਂ ਉੱਥੇ ਨਗਰ ਕੀਰਤਨ ਤੇ ਜਾਊਗੇ।